ਜਿਹੜੀ ਪੰਜਾਬ ਦੀ ਜ਼ਬਾਨ ਸੀ ਉਹ ਖੋ ਕੇ ਤੇ ਇੱਕ ਨਵੀਂ ਬੋਲੀ ਦੇ ਦਿੱਤੀ ਜਾਂਦੀ ਹੈ। ਅੱਜ ਦੀ ਇੱਕ ਕਨਫਿਊਜ਼ ਜਿਹੜਾ ਅਰਬਨ ਜਿਹੜਾ ਏਰੀਆ ਹੈ ਜਾਂ ਜਿਹੜੀ ਜਿਤਨੇ ਵੀ ਸ਼ਹਿਰੀ ਤਬਕਾ ਹੈ ਉਹਨਾਂ ਦੇ ਅੰਦਰ ਇੱਕ ਕਨਫਿਊਜ਼ਨ ਜਿਹੜੀ ਹੈ ਕਿ ਅੱਛਾ ਮਾਂ ਜਿਹੜੀ ਬੋਲੀ ਬੋਲਦੀ ਹੈ ਮਾਂ ਤਾਂ ਫਿਰ ਉਰਦੂ ਬੋਲਦੀ ਤੇ ਪੰਜਾਬੀ ਨਾਲ ਦਾ ਕਨੈਕਸ਼ਨ ਕੀ ਹੈ। ਦਾ ਵਾਈਸ ਪ੍ਰਿੰਸੀਪਲ ਦਾ ਔਰ ਸ਼ੋਭਾ ਪੰਜਾਬੀ ਦਾ ਕਿ ਖਾਸ ਜਿਹੜਾ ਇੱਕ ਇੰਪੋਰਟੈਂਟ ਮੁੱਦਾ ਹੈ ਉਹਦੇ ਤੇ ਗੱਲਬਾਤ ਰੱਖੀ ਗਈ। ਬੋਲੀ ਕੀ ਹੁੰਦੀ ਹੈ ਇਹ ਜਾਣਨ ਦੀ ਸਾਨੂੰ ਜ਼ਰੂਰਤ ਹੈ ਔਰ ਖਾਸ ਕਰ ਜਿਹੜੀਆਂ ਉਮਰਾਂ ਦੇ ਵਿੱਚ ਤੁਸੀਂ ਬੈਠੇ ਹੋ ਤੁਹਾਨੂੰ ਤਾਂ ਜਾਣਨ ਦੀ ਬਹੁਤ ਹੀ ਲੋੜ ਹੈ। ਬੋਲੀ ਕਹਿ ਦਿੱਤਾ ਜਾਂਦਾ ਹੈ ਕਿ ਬੋਲੀ ਸਿਰਫ ਦੂਜੇ ਬੰਦੇ ਦੇ ਨਾਲ ਗੱਲਬਾਤ ਕਰਨ ਦਾ ਇੱਕ ਜ਼ਰੀਆ ਹੈ ਔਰ ਇਸ ਤੋਂ ਅੱਗੇ ਸਾਨੂੰ ਨਹੀਂ ਦੱਸਿਆ ਜਾਂਦਾ। ਇਹ ਨਹੀਂ ਦੱਸਿਆ ਜਾਂਦਾ ਕਿ ਬੋਲੀ ਦੇ ਅੰਦਰ ਕੀ ਕੀ ਹੈ। ਬੋਲੀ ਦੇ ਅੰਦਰ ਕਿਸੇ ਵੀ ਖਿੱਤੇ ਦੀ ਬੋਲੀ ਦੇ ਅੰਦਰ ਉਸ ਦੀ ਪੂਰੀ ਤਹਿਜ਼ੀਬ ਹੁੰਦੀ ਹੈ, ਉਸ ਦੀ ਪੂਰੀ ਤਾਰੀਖ ਹੁੰਦੀ ਹੈ। ਸੋ ਜਦੋਂ ਅਸੀਂ ਬੋਲੀ ਦੀ ਗੱਲ ਕਰਨੇ ਹਾਂ, ਪੰਜਾਬੀ ਬੋਲੀ ਦੀ ਗੱਲ ਕਰਨੇ ਹਾਂ, ਤਾਂ ਅਸੀਂ ਪੂਰੇ ਪੰਜਾਬ ਦੀ ਤਾਰੀਖ ਦੀ ਗੱਲ ਕਰਦੇ ਹਾਂ, ਪੂਰੀ ਪੰਜਾਬੀ ਤਹਿਜ਼ੀਬ ਦੀ ਗੱਲ ਕਰਦੇ ਹਾਂ। ਸ਼ਾਇਦ ਅੱਜ ਤੱਕ ਤੁਸੀਂ ਕਾਲਜ ਦੇ ਸਟੂਡੈਂਟ ਹੋ, ਅੱਜ ਤੱਕ ਤੁਹਾਨੂੰ ਕਦੇ ਨਹੀਂ ਦੱਸਿਆ ਗਿਆ ਹੋਣਾ ਕਿ ਹੜੱਪੀਅਨ ਸਿਵਲਾਈਜੇਸ਼ਨ ਕੀ ਸੀ ਔਰ ਸਾਡਾ ਉਹਦੇ ਨਾਲ ਕਨੈਕਸ਼ਨ ਕੀ ਸੀ। ਅੱਜ ਤੱਕ ਤੁਹਾਨੂੰ ਨਹੀਂ ਦੱਸਿਆ ਗਿਆ ਹੋਣਾ ਕਿ ਗੰਦਾਰਾ ਸਿਵਲਾਈਜੇਸ਼ਨ ਕੀ ਸੀ, ਸਾਡਾ ਉਹਦੇ ਨਾਲ ਕਨੈਕਸ਼ਨ ਕੀ ਹੈ। ਹੋਰ ਤੇ ਹੋਰ ਤੁਹਾਨੂੰ ਇਹ ਵੀ ਨਹੀਂ ਦੱਸਿਆ ਗਿਆ ਹੋਣਾ ਕਿ ਟਿੱਲਾ ਜੋਗੀਆਂ ਕੀ ਹੈ। ਇਹ ਸਾਰੇ ਮਕਾਮ ਪੰਜਾਬ ਦੇ ਹਨ ਔਰ ਇਲਮੋ ਅਦਬ ਦਾ ਗੜ੍ਹ ਸਨ। ਆਪਣੇ ਵੇਲੇ ਦੇ ਪੂਰੀ ਦੁਨੀਆ ਦੇ ਤੁਸੀਂ ਕਹਿ ਲਓ ਕਿ ਮਾਡਰਨ ਜਿਹੜੀਆਂ ਯੂਨੀਵਰਸਿਟੀ ਸਨ, ਮਾਡਰਨ ਗੜ੍ਹ ਸਨ, ਉਹ ਇਹ ਮੰਨੇ ਜਾਂਦੇ ਸਨ। ਲੇਕਿਨ ਪੰਜਾਬ ਦੇ ਬੱਚਿਆਂ ਨੂੰ ਨਹੀਂ ਪਤਾ ਵਜ੍ਹਾ ਕੀ ਬਣੀ ਕਿ ਬੋਲੀ ਚੇਂਜ ਕਰ ਦਿੱਤੀ ਗਈ। ਜਿਹੜੀ ਪੰਜਾਬ ਦੀ ਆਪਣੀ ਬੋਲੀ ਸੀ ਜਿਸ ਦੇ ਅੰਦਰ ਇਹ ਸਾਰਾ ਫੋਕ ਪਿਆ ਸੀ, ਸਾਰਾ ਕੁਝ ਪਿਆ ਸੀ, ਉਹ ਮੁਖਤਲਿਫ ਵਕਤਾਂ ਦੇ ਵਿੱਚ ਬਦਲ ਦਿੱਤੀ ਜਾਂਦੀ ਰਹੀ। ਬੋਲੀ ਅਗਰ ਇਤਨੀ ਇੰਪੋਰਟੈਂਟ ਨਾ ਹੁੰਦੀ ਤੇ ਸ਼ਾਇਦ ਇੱਥੇ ਜਿਹੜੇ ਹਮਲਾਵਰ ਜਿਤਨੇ ਵੀ ਆਏ ਉਹ ਆਪਣੀ ਬੋਲੀ ਦਾ ਰਾਜ ਨਾ ਕਰਦੇ। ਜਿਵੇਂ ਇਜਾਜ਼ ਸਾਹਿਬ ਦੱਸਿਆ ਹੈ ਕਿ ਸੰਸਕ੍ਰਿਤ ਤੋਂ ਲੈ ਕੇ ਉਰਦੂ ਦਾ ਇੱਥੇ ਨਿਫਾਜ਼ ਇਹ ਖਾਸ ਸੋਚ ਦੇ ਤਹਿਤ ਹੋਇਆ। ਇਹ ਪੰਜਾਬ ਦੀ ਮੁਹੱਬਤ ਦੇ ਵਿੱਚ ਨਹੀਂ ਹੋਇਆ। ਇਹ ਪੰਜਾਬੀਆਂ ਨੂੰ ਗੁਲਾਮ ਬਣਾਉਣ ਦੀ ਖਾਤਰ ਜਿਹੜੀ ਬੋਲੀਆਂ ਹਨ ਉਹ ਬਦਲੀਆਂ ਗਈਆਂ ਹਨ। ਹੁਣ ਅਗਰ ਅਸੀਂ ਦੇਖੀਏ ਤਾਂ 47 ਦੇ ਬਾਅਦ ਤੇ ਆਜ਼ਾਦ ਹੋ ਗਿਆ, ਪਾਕਿਸਤਾਨ ਆਜ਼ਾਦ ਹੋ ਗਿਆ, ਸਾਰਾ ਕੁਝ ਹੋ ਗਿਆ, ਪੰਜਾਬੀਆਂ ਨੂੰ ਵੀ ਆਜ਼ਾਦੀ ਮਿਲ ਜਾਣੀ ਚਾਹੀਦੀ ਸੀ। ਜਿਹੜੇ ਬੈਰੂਨੀ ਹਮਲਾਵਰ ਸਨ ਉਹਨਾਂ ਦੀ ਖੇਡ ਇੱਥੇ ਮੁੱਕ ਜਾਣੀ ਸੀ। ਲੇਕਿਨ ਅਜੇ ਤੱਕ ਸੌਰੀ ਟੂ ਸੇ ਮੈਂ ਇੱਕ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਅੰਦਰ ਖੜਾ ਔਰ ਉਸ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਅੰਦਰ ਖੜਾ ਹਾਂ ਜਿੰਦੀ ਪਾਕਿਸਤਾਨ ਦੇ ਵਿੱਚ ਇੱਕ ਵੱਡੀ ਤਾਰੀਖ ਹੈ। ਅਜੇ ਤੱਕ ਐਜੂਕੇਸ਼ਨ ਸਿਸਟਮ ਉਹੀ ਚੱਲੀ ਜਾ ਰਹੀ ਹੈ ਜਿਹੜੇ ਹਮਲਾਵਰਾਂ ਨੇ ਸਾਨੂੰ ਦਿੱਤਾ ਸੀ, ਅੱਜ ਵੀ ਉਹੀ ਹੈ। ਵਜ੍ਹਾ ਕੀ ਹੈ ਕਿ ਇੱਥੇ ਰੱਟੂ ਤੋਤੇ ਦੇ ਪੈਦਾ ਹੋ ਜਾਣ, ਇੱਥੇ ਕਿਤੇ ਲੋਕਾਂ ਨੂੰ ਸੂਝ ਸਮਝ ਨਾ ਆ ਜਾਵੇ। ਸੂਝ ਸਮਝ ਕਿਵੇਂ ਆਉਂਦੀ ਹੈ? ਆਪਣੀ ਬੋਲੀ ਦੇ ਵਿੱਚ ਆਉਂਦੀ ਹੈ। ਉਸ ਮੁਆਸ਼ਰੇ ਦੇ ਜਿਹੜੇ ਸਾਰੇ ਲੋਕ ਬੋਲਦੇ ਹਨ ਉਸ ਬੋਲੀ ਦੇ ਵਿੱਚ ਆਉਂਦੀ ਹੈ। ਮਾਂ ਬੋਲੀ ਦੀ ਗੱਲ ਕਰੀਏ ਤੇ ਮਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਇੱਕ ਤਾਂ ਜਿਹੜੀ ਮਾਂ ਹੈ ਪੰਜਾਬ ਦੀ, ਜਿਸ ਨੂੰ ਜ਼ਬਰਦਸਤੀ ਉਸ ਤੋਂ ਜਿਹੜੀ ਪੰਜਾਬ ਦੀ ਜ਼ਬਾਨ ਸੀ ਉਹ ਖੋ ਕੇ ਤੇ ਇੱਕ ਨਵੀਂ ਬੋਲੀ ਦੇ ਦਿੱਤੀ ਜਾਂਦੀ ਹੈ। ਅੱਜ ਦੀ ਇੱਕ ਕਨਫਿਊਜ਼ ਜਿਹੜਾ ਅਰਬਨ ਜਿਹੜਾ ਏਰੀਆ ਹੈ ਜਾਂ ਜਿਹੜੀ ਜਿਤਨੇ ਵੀ ਸ਼ਹਿਰੀ ਤਬਕਾ ਹੈ ਉਹਨਾਂ ਦੇ ਅੰਦਰ ਇੱਕ ਕਨਫਿਊਜ਼ਨ ਜਿਹੜੀ ਹੈ ਕਿ ਅੱਛਾ ਮਾਂ ਜਿਹੜੀ ਬੋਲੀ ਬੋਲਦੀ ਹੈ ਮਾਂ ਤਾਂ ਫਿਰ ਉਰਦੂ ਬੋਲਦੀ ਤੇ ਪੰਜਾਬੀ ਨਾਲ ਦਾ ਕਨੈਕਸ਼ਨ ਕੀ ਹੈ। ਸੋ ਜ਼ਬਰਦਸਤੀ ਜਾਂ ਇੱਕ ਮੀਡੀਆਈ ਲਹਿਰ ਦੇ ਤਹਿਤ ਜਾਂ ਇੱਕ ਰਿਆਸਤੀ ਸੋਚ ਦੇ ਤਹਿਤ ਅਗਰ ਉਸ ਮਾਂ ਦੀ ਬੋਲੀ ਬਦਲ ਵੀ ਦਿੱਤੀ ਜਾਂਦੀ ਹੈ ਤਾਂ ਉਸ ਧਰਤੀ ਦੀ ਜਿਹੜੀ ਹਜ਼ਾਰਾਂ ਸਾਲਾਂ ਦੀ ਹੈ ਧਰਤੀ ਵੀ ਮਾਂ ਹੁੰਦੀ ਹੈ। ਸੋ ਇਸ ਨੂੰ ਸਮਝਣ ਦੀ ਲੋੜ ਹੈ ਕਿ ਜਿਹੜੀ ਮਾਂ ਤੁਹਾਨੂੰ ਲੋਰੀ ਦੇਵੇਗੀ ਉਹ ਪੰਜਾਬੀ ਦੇ ਅੰਦਰ ਹੀ ਆਏਗੀ। ਹਜ਼ਾਰਾਂ ਸਾਲ ਦਾ ਉਸ ਦਾ ਜਿਹੜਾ ਸਫ਼ਰ ਹੈ, ਹਜ਼ਾਰਾਂ ਸਾਲਾਂ ਦੀ ਜਿਹੜੀ ਤਾਰੀਖ ਹੈ ਉਹ ਪੰਜਾਬੀ ਦੇ ਅੰਦਰ ਹੀ ਮਿਲੇਗੀ। ਅਸੀਂ ਕਿਉਂ ਨਹੀਂ ਜਾਣ ਪਾਏ, ਸਾਡਾ ਮਿੱਟੀ ਦੇ ਨਾਲ ਕਨੈਕਸ਼ਨ ਕਿਉਂ ਨਹੀਂ ਬਣ ਪਾਇਆ? ਇੱਕ ਤਾਂ ਸਵਾਲ ਇਹ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਦੂਸਰਾ ਸਵਾਲ ਮੈਂ ਰੱਖਣਾ ਚਾਹੁੰਦਾ ਹਾਂ ਕਿ ਪੰਜਾਬ ਵੱਡੇ ਇਨਸਾਨ ਜੰਮਣਾ ਕਿਉਂ ਬੰਦ ਹੋ ਗਿਆ? ਅੱਜ ਵਾਰਿਸ ਸ਼ਾਹ ਇੱਥੇ ਕਿਉਂ ਪੈਦਾ ਨਹੀਂ ਹੁੰਦਾ? ਅੱਜ ਡਾਕਟਰ ਅਬਦੁਲ ਸਲਾਮ ਇੱਥੇ ਕਿਉਂ ਨਹੀਂ ਪੈਦਾ ਹੋ ਰਹੀ? ਅੱਜ ਇੱਥੇ ਬੁੱਲੇ ਸ਼ਾਹ ਕਿਉਂ ਨਹੀਂ ਪੈਦਾ ਹੋ ਰਹੀ? ਸ਼ਾਹ ਹੁਸੈਨ ਕਿਉਂ ਨਹੀਂ ਪੈਦਾ ਹੋ ਰਹੀ? ਕੋਈ ਵੱਡਾ ਸਾਇੰਟਿਸਟ ਕਿਉਂ ਨਹੀਂ ਪੈਦਾ ਹੋ ਰਹੀ? ਵੱਡਾ ਡਾਕਟਰ ਕਿਉਂ ਨਹੀਂ ਪੈਦਾ ਹੋ ਰਹੀ? ਸੋ ਉਸ ਨੂੰ ਲੱਭਿਆ ਜਾਵੇ ਤਾਂ ਇੱਕ ਹੀ ਚੀਜ਼ ਲੱਭਦੀ ਹੈ ਕਿ ਬੋਲੀ ਦਾ ਜਿਹੜਾ ਬਦਲਾਅ ਹੈ ਉਸ ਨੇ ਮਹਿਜ਼ ਇਸ ਤੇ ਲਾ ਦਿੱਤਾ। ਦੂਸਰਾ ਜਿਹੜਾ ਬੋਲੀ ਦਾ ਸਿਸਟਮ ਹੈ, ਐਜੂਕੇਸ਼ਨ ਸਿਸਟਮ ਹੈ, ਉਹ ਇੰਜ ਦਾ ਬਣਾ ਦਿੱਤਾ ਗਿਆ ਕਿ ਰੱਟੂ ਤੋਤਾ ਔਰ ਇਹ ਬਣਨਾ ਕਿ ਮੈਂ ਕਿਤਨਾ ਵੱਡਾ ਬਿਊਰੋਕਰੇਟ ਬਣਨਾ ਹੈ। ਬਿਊਰੋਕ੍ਰੇਸੀ ਦੀ ਸੋਚ ਔਰ ਆਪਣੀ ਇੱਕ ਵੱਡੀ ਜਾਤ ਦੀ ਸੋਚ ਉਹਨੇ ਇੱਕ ਵੱਡਾ ਇਨਸਾਨ ਹੋਣ ਤੋਂ ਪੰਜਾਬ ਦੇ ਪੰਜਾਬੀਆਂ ਨੂੰ ਮਹਿਰੂਮ ਕਰਕੇ ਰੱਖ ਦਿੱਤਾ ਹੈ। ਸੋ ਗੱਲਾਂ ਤੇ ਹੋਰ ਵੀ ਬੜੀਆਂ ਹਨ, ਲੰਬੀਆਂ ਗੱਲਾਂ ਹਨ। ਤੁਹਾਡੇ ਵਾਸਤੇ ਮੈਂ ਕੋਈ ਮਾਯੂਸੀ ਪੈਦਾ ਨਹੀਂ ਕਰਨਾ ਚਾਹੁੰਦਾ। ਮੈਂ ਤੁਹਾਡੇ ਕੋਲ ਇੱਕ ਹੋਪ ਲੈ ਕੇ ਆਇਆ ਹਾਂ, ਇੱਕ ਉਮੀਦ ਲੈ ਕੇ ਆਇਆ ਹਾਂ ਕਿ ਬੰਗਲਾਦੇਸ਼ ਦੀ ਗੱਲ ਇਜਾਜ਼ ਸਾਹਿਬ ਕਰ ਰਹੇ ਸਨ ਤੇ ਬੰਗਲਾ ਜ਼ਬਾਨ ਨੂੰ ਮਨਵਾਉਣ ਵਾਲੇ ਪੂਰੀ ਦੁਨੀਆ ਦੇ ਵਿੱਚ ਸ਼ਾਇਦ ਸਾਡੀ ਰਿਆਸਤ ਤੇ ਬੰਗਾਲੀਆਂ ਦੇ ਉਸ ਦਿਨ ਨੂੰ ਨਾ ਮੰਨਦੀ
ਅਗਰ ਯੂਨੈਸਕੋ 1999 ਚ ਨਾ ਮੰਨਦਾ ਤੇ ਅੱਜ ਵੀ 21 ਫਰਵਰੀ ਮਾਂ ਬੋਲੀਆਂ ਦੇ ਆਲਮੀ ਦਿਹਾੜ ਦੇ ਤੌਰ ਤੇ ਉਹ ਯੂਨੈਸਕੋ ਦਾ ਮਨਾਇਆ ਹੋਇਆ ਦਿਨ ਹੈ। ਸਾਡੀ ਰਿਆਸਤ ਤੇ ਅਸੀਂ ਆਪ ਹੀ ਆ ਨਾ, ਆਪਣੀ ਰਿਆਸਤ ਦੇ ਵਾਰਿਸ ਵੀ ਆਪ ਆ, ਪੰਜਾਬੀ ਹੀ ਇੰਨਾ ਜ਼ਿਆਦਾ। ਸੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਬੋਲੀ ਨੂੰ ਇੱਜ਼ਤ ਮਿਲੇ, ਕਿਸੇ ਕੌਮ ਨੂੰ ਮਾਣ ਮਿਲੇ, ਲੇਕਿਨ ਉਹ ਲੋਕ ਜਿਨ੍ਹਾਂ ਨੇ ਤਰੱਕੀ ਕੀਤੀ ਹੈ ਉਹ ਮਾਣ ਦਿੰਦੇ ਹਨ। ਸੋ ਇਹ ਜਿਹੜੀ ਸਾਰੀ ਖੇਡ ਜਿਹੜੇ ਸ਼ਹੀਦ ਹੁੰਦੇ ਨੇ 6 ਬੱਚੇ, ਸ਼ਹੀਦ ਮੀਨਾਰ ਵੀ ਅੱਜ ਬਣਾ ਹੋਇਆ ਹੈ, ਇਹ ਸਾਰੀ ਮੂਵਮੈਂਟ ਪੂਰੀ ਦੁਨੀਆ ਦੇ ਵਿੱਚ ਬੋਲੀ ਨੂੰ ਇੱਜ਼ਤ ਤੇ ਮਾਣ ਦਿਵਾਉਣ ਵਾਲੀ ਇਹ ਸਟੂਡੈਂਟਸ ਦੀ ਵਜ੍ਹਾ ਤੇ ਕਰਕੇ ਹੈ। ਇਹ ਸਾਡੇ ਜਾਂ ਦਾਨਿਸ਼ਵਰਾਂ ਦਾ ਕਰਕੇ ਜਾਂ ਬਾਕੀ ਤਬਕੇ ਦੇ ਜਰਨਲਿਸਟ ਦਾ ਕਰਕੇ ਨਹੀਂ ਹੈ, ਇਹ ਸਟੂਡੈਂਟਸ ਨੇ ਹੀ ਦਿਲਵਾਈ ਸੀ ਆਪਣੀਆਂ ਜਾਨਾਂ ਦੇ ਕੇ। ਸੋ ਪੰਜਾਬ ਦੇ ਸਟੂਡੈਂਟਸ ਇਤਨਾ ਤੇ ਕਰ ਸਕਦੇ ਹਨ ਕਿ ਤੁਹਾਡਾ ਪੰਜਾਬ ਜਿੰਦਾ ਤਸ਼ੱਖਸ ਬਰਬਾਦ ਹੋ ਰਿਹਾ ਹੈ, ਔਰ ਉਸ ਦਾ ਵਜ੍ਹਾ ਸਭ ਤੋਂ ਵੱਡੀ ਕੀ ਹੈ ਕਿ ਬੋਲੀ ਦਾ ਨਾਂ ਕਰਕੇ ਹੈ। ਬੋਲੀ ਅਗਰ ਹੋਏਗੀ ਤਾਂ ਪੰਜਾਬ ਦੀ ਇੱਜ਼ਤ ਬਣੇਗੀ, ਪੰਜਾਬ ਦੀ ਤਾਰੀਖ ਮਹਿਫੂਜ਼ ਰਹੇਗੀ, ਸਾਰਾ ਕੁਝ ਤੁਹਾਡਾ ਮਹਿਫੂਜ਼ ਰਹਿਣਾ ਹੈ, ਤੁਸੀਂ ਤਰੱਕੀ ਕਰਨੀ ਹੈ, ਕੰਪੀਟੀਸ਼ਨ ਦੇ ਵਿੱਚ ਤੁਸੀਂ ਆਓਗੇ। ਸੋ ਬੋਲੀਆਂ ਦੇ ਆਲਮੀ ਦਿਹਾੜ ਤੇ 21 ਫਰਵਰੀ ਨੂੰ ਅਸੀਂ ਸਾਰੇ ਨਿਕਲਦੇ ਹੁੰਦੇ ਹਾਂ। ਤੁਹਾਡੇ ਅੱਗੇ ਵੀ ਇਹ ਸਵਾਲ ਲੈ ਕੇ ਆਇਆ ਕਿ ਜਦੋਂ ਤੱਕ ਤੁਹਾਡੀ ਜੁੜਤ ਨਹੀਂ ਬਣੇਗੀ, ਤੁਸੀਂ ਇਸ ਦੇ ਨਾਲ ਨਹੀਂ ਮਿਲਦੇ, ਤੁਸੀਂ ਇਸ ਕੇਸ ਨੂੰ ਡਿਫੈਂਡ ਨਹੀਂ ਕਰਦੇ ਕਿ ਪੰਜਾਬੀ ਕਿਤਨੀ ਲੋੜੀਂਦੀ ਹੈ। ਇੱਕ ਸਿੰਧੀ ਬੱਚਾ ਕਿਉਂ ਸਿੰਧੀ ਦੀ ਖਾਤਰ ਹਰ ਪੈਟਰਨ ਤੇ ਹਰ ਪਲੇਟਫਾਰਮ ਤੇ ਗੱਲ ਕਰਦਾ ਹੈ, ਇੱਕ ਬਲੋਚ ਬੱਚਾ ਕਿਉਂ ਬਲੋਚੀ ਦਾ ਨਿਫਾਜ਼ ਚਾਹੁੰਦਾ ਹੈ, ਇੱਕ ਪਠਾਨ ਬੱਚਾ ਕਿਉਂ ਆਪਣੀ ਪਸ਼ਤੋ ਜ਼ਬਾਨ ਤੋਂ ਦੂਰ ਨਹੀਂ ਹੈ। ਇਹ ਸਾਰੀਆਂ ਮਾਰਾਂ ਪੰਜਾਬੀਆਂ ਨੂੰ ਹੀ ਮਿਲੀਆਂ। ਇੰਜ ਮਾਰ ਦਿੱਤਾ ਗਿਆ ਕਿ ਸਾਨੂੰ ਅੱਜ ਹੋਸ਼ ਹੀ ਕੋਈ ਨਹੀਂ ਆਪਣੀ ਬੋਲੀ ਦੇ ਨਾਲ, ਜਿਹੜੇ ਫਲਸਫੀ ਜੁੜੇ ਹੋਏ ਹਨ, ਜਿਹੜੇ ਨਜ਼ਰੀਏ ਜੁੜੇ ਹੋਏ ਹਨ, ਅਸੀਂ ਬਹੁਤ ਦੂਰ ਹਾਂ ਉਸ ਤੋਂ। ਔਰ ਤੁਹਾਡੇ ਜਿਹੇ ਬੱਚੇ, ਤੁਹਾਡੇ ਜਿਹੇ ਲੋਕ ਇਸ ਸਵਾਲ ਨੂੰ ਅੱਗੇ ਵਧਾ ਸਕਦੇ ਹਨ। ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਕੋਈ ਬੜੀ ਫਜ਼ੂਲ ਕਿਸਮ ਦੀ ਕੋਈ ਨੈਸ਼ਨਲਿਜ਼ਮ ਦਾ ਪ੍ਰਚਾਰ ਇੱਥੇ ਹੋਵੇ, ਲੇਕਿਨ ਜਿਹੜੇ ਬੇਸਿਕ ਹਿਊਮਨ ਰਾਈਟਸ ਦੇ ਵਿੱਚ ਬੋਲੀ ਦਾ ਸਵਾਲ ਆਉਂਦਾ ਹੈ, ਉਸ ਸਵਾਲ ਨੂੰ ਤੁਸੀਂ ਲੈ ਕੇ ਅੱਗੇ ਵਧੋ। 21 ਫਰਵਰੀ ਨੂੰ ਨਾ ਸਿਰਫ ਸਾਡੇ ਨਾਲ ਤੁਸੀਂ ਖੜੇ ਹੋਵੋ, ਬਲਕਿ 21 ਫਰਵਰੀ ਤੋਂ ਪਹਿਲੇ, 21 ਫਰਵਰੀ ਤੋਂ ਬਾਅਦ ਪੰਜਾਬੀ ਬੋਲੀ ਦੇ ਸਵਾਲ ਨੂੰ ਇੰਜ ਡਿਫੈਂਡ ਕਰੋ ਜਿਵੇਂ ਜਿੰਦੇ ਇਨਸਾਨ ਡਿਫੈਂਡ ਕਰਦੇ ਨੇ। ਤੁਹਾਡੇ ਸਭ ਦਾ ਬਹੁਤ ਸ਼ੁਕਰੀਆ।